ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ ਅੱਜ 23 ਜੂਨ 2014 16 ਹਾਰਡ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਅਹਿਮ ਮਤਾ। ਬਹੁਤ ਵਾਰ ਅਸੀਂ ਜਦੋਂ ਕਮੈਂਟ ਕਰਦੇ ਹਾਂ ਖਾਸ ਤੌਰ ਤੇ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਜਾਂ ਜਿਹੜਾ ਇਹਨਾਂ ਨੇ ਥੀਮ ਸੈੱਲ ਕੀਤਾ ਕਿ ਅੱਛੇ ਦਿਨ ਆएंगे ਹਾਂਜੀ ਔਰ ਅਬ ਕੀ ਬਾਰ ਮੋਦੀ ਸਰਕਾਰ जी ਸੋ ਇੱਕ ਮਹੀਨਾ ਮੋਦੀ ਸਰਕਾਰ ਦਾ ਪੂਰਾ ਹੋ ਗਿਆ ਔਰ ਅਸੀਂ ਆਪਣੇ ਲਾਸਟ ਪ੍ਰੋਗਰਾਮ ਦੇ ਵਿੱਚ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਮੋਦੀ ਨੇ ਸ਼ਿਕਾਇਤ ਕੀਤੀ ਹੈ ਕਿ ਜੀ ਹਮੇ ਤੋਂ ਹਨੀਮੂਨ दिन भी नहीं मिले क्योंकि पोलिटिकल लैंग्वेज ਜਿਹੜਾ 100 दिन ਦਾ ਪੀਰੀਅਡ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਹਨੀਮੂਨ ਡੇ ਇੰਡੀਆ 'ਚ ਹੀ ਕਿਹਾ ਜਾਂਦਾ ਹੈ ਬਾਕੀ ਤਾਂ ਕੰਮ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ जी ਕਿ ਜੀ ਮੇਰਾ ਤਾਂ ਕ੍ਰਿਟਿਸਿਜ਼ਮ 30 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੀ ਵੀ ਮੈਨੂੰ ਉਹ ਵਕਤ ਨਹੀਂ ਮਿਲਿਆ। ਮੈਂ ਦੇਖ ਰਿਹਾ ਸੀ ਕਿ ਇੱਕ ਓਪੀਨੀਅਨ ਪੇਜ ਦੇ ਉੱਤੇ ਅਮਰ ਉਜਾਲਾ ਨਾਰਥ ਇੰਡੀਆ ਦਾ ਕਾਫੀ ਪ੍ਰਸਿੱਧ ਹਿੰਦੀ ਪੇਪਰ ਹੈ जी ਔਰ ਇੱਕ ਸਟੇਜ ਤੇ ਇਹ ਸਾਰਾ ਹੀ ਮੀਡੀਆ ਕਾਰਪੋਰੇਟ ਇੰਡੀਆ ਨੇ ਜਿਹਨੂੰ ਖਰੀਦਿਆ ਹੋਇਆ ਸੀ ਇਹਨਾਂ ਨੇ ਝੂਠੀ ਮੋਦੀ ਵੇਵ ਨੂੰ ਪਹਿਲਾਂ ਕ੍ਰੀਏਟ ਕੀਤਾ ਫਿਰ ਝੂਠੀ ਨੂੰ ਸੱਚ ਕਨਵਰਟ ਕਰ ਦਿੱਤਾ ਕਿਉਂਕਿ ਵੋਟਾਂ ਜਿਹੜੀਆਂ ਨੇ ਉਹ ਲੋਕਾਂ ਨੇ ਪਾਈਆਂ ਉਸ ਵੇਵ ਦੇ ਥੱਲੇ जी ਪਰ ਹੁਣ ਅਸੀਂ ਦੇਖ ਰਹੇ ਹਾਂ ਵੀ ਜਿਉਂ-ਜਿਉਂ ਹਕੀਕਤ ਸਾਹਮਣੇ ਆ ਰਹੀ ਹੈ ਪਿਆਜ਼ ਦੇ ਜਿਹੜੀ ਕੀਮਤ ਹੈ ਅਨੀਅਨ ਦੀ ਅੱਜ ਹੀ ਮੈਂ ਦੇਖ ਰਿਹਾ ਸੀ ਟ੍ਰਿਬਿਊਨ ਦੀ ਲੀਡ ਸਟੋਰੀ ਸੀ ਕਿ 90% ਅਨੀਅਨ ਪ੍ਰਾਈਸਿਸ ਜਿਹੜੇ ਨੇ ਗੰਢਿਆਂ ਦੇ ਪਿਆਜ਼ ਪਿਛਲੇ ਇੱਕ ਮਹੀਨੇ 'ਚ ਵੱਧ ਗਏ ਨੇ। ਰੇਲ ਫੇਅਰਸ ਜਿਹੜੇ ਨੇ ਗੱਡੀਆਂ ਜਿਸ ਨੂੰ ਜਿਹੜਾ ਕਾਮਨ ਬੰਦਾ ਯੂਜ਼ ਕਰਦਾ ਹੈ ਭਾਰਤ ਦੇ ਵਿੱਚ ਬੜਾ ਐਕਸਟੈਂਸਿਵ ਰੇਲਵੇ ਸਿਸਟਮ ਹੈ ਅੰਗਰੇਜ਼ਾਂ ਦੀ ਬਦੌਲਤ जी ਉਹਨਾਂ ਦੀ ਕਿੰਨੀ ਪ੍ਰਾਈਸ ਹਾਈਕ ਹੋਈ ਕਿ ਵੀ ਅਲਟੀਮੇਟਲੀ ਲੋਕਾਂ 'ਚ ਇੰਨੀ ਹਾਹਾਕਾਰ ਮਚੀ ਔਰ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਕਿ ਉਹ ਜਿਹੜੀ ਸਰਕਾਰ ਜਾਂ ਇਹ ਕਹਿੰਦਾ ਸੀ ਜੇ ਮੋਦੀ ਨੇ ਜਿੱਥੇ ਇੱਕ ਵਾਰੀ ਲੀਕ ਖਿੱਚ ਦਿੱਤੀ ਉਹ ਪਾਣੀ ਤੇ ਲਕੀਰ ਨਹੀਂ ਹੁੰਦੀ ਪੱਥਰ ਤੇ ਲਕੀਰ ਹੁੰਦੀ ਹੈ जी ਉਹ ਗਵਰਨਮੈਂਟ ਨੂੰ ਬੈਕ ਟਰੈਕ ਕਰਨਾ ਪਿਆ। ਨੇਬਰਸ ਦੇ ਨਾਲ ਕਿਉਂ ਜੀ ਕੰਟਰੋਵਰਸੀ ਹੈ ਚਾਈਨਾ ਦੇ ਨਾਲ ਬੇਸ਼ੱਕ ਚਾਈਨੀਜ਼ ਡੈਲੀਗੇਸ਼ਨ ਵੀ ਆਇਆ ਫੋਰਨ ਮਿਨਿਸਟਰ ਵੀ ਆਇਆ ਪਰ ਆ ਪਿਛਲੇ 3 ਹਫ਼ਤੇ ਜਿਹੜਾ ਉਹ 3-4 ਵਾਰੀ ਉਹਨਾਂ ਨੇ ਲਦਾਖ ਦੇ ਵਿੱਚ ਇਨਕਰਸ਼ਨ ਕੀਤੀ ਹੈ ਇੰਡੀਅਨ ਸਾਈਡ ਦੇ ਉੱਤੇ। ਹੁਣ ਉਹਨਾਂ ਨੇ ਮੈਪ ਦਿਖਾਇਆ ਜਿਹਦੇ 'ਚ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਬਣਾਇਆ ਹੋਇਆ। ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਜਾ ਕੇ ਕੈਂਪੇਨ ਕਰਦਾ ਸੀ ਤਾਂ ਬੜਾ ਜਿਹੜਾ ਉਹ ਗਿੱਦੜ ਭੱਪਕੀਆਂ ਦਿੰਦਾ ਸੀ ਹੁਣ ਕਿੱਥੇ ਗਿਆ ਹੈ। ਪਾਕਿਸਤਾਨ ਦੇ ਨਾਲ ਅਸੀਂ ਦੇਖਦੇ ਹਾਂ ਵੀ ਕਿਵੇਂ ਪੁੰਛ ਦੇ ਵਿੱਚ ਜੰਮੂ ਕਸ਼ਮੀਰ ਸੈਕਟਰ 'ਚ ਕਿੰਨੀਆਂ ਝੜਪਾਂ ਹੋਈਆਂ ਨੇ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਅਸੀਂ ਇਹਨਾਂ ਸਾਰੇ ਹਫ਼ਤਿਆਂ ਦੇ ਵਿੱਚ ਕਿ ਵੀ ਕਿਵੇਂ ਉਹਦਾ ਫੇਲ ਹੋਈ ਹੈ ਸਰਕਾਰ ਜਿਹੜੇ ਮੰਤਰੀ ਵੀ ਬਣਾਏ ਨੇ 1/3 ਕ੍ਰਿਮੀਨਲ ਨੇ जी ਉਸ ਥਾਟ ਨੂੰ ਈਵਨ ਜਿਹੜੇ ਮੋਦੀ ਵੇਵ ਬਣਾਉਣ ਵਾਲੇ ਸੀ ਜਿਨ੍ਹਾਂ 'ਚ ਅਮਰ ਉਜਾਲਾ ਨਾਂ ਦੀ ਅਖਬਾਰ ਦਾ ਕਾਫੀ ਰੋਲ ਸੀ ਉਹਨਾਂ ਨੂੰ ਵੀ ਇਹ ਰਿਅਲਾਈਜ਼ ਹੋ ਗਿਆ ਵੀ ਇਹ ਤਾਂ ਇਹਨਾਂ ਦਾ ਜਿਹੜਾ ਲੀਰਾਂ ਦੇ ਉੱਤੇ ਪਾਇਆ ਹੋਇਆ ਰੇਸ਼ਮ ਦਾ ਕੱਪੜਾ ਕਹਿ ਕੇ ਵੇਚਿਆ ਇਹਦਾ ਤਾਂ ਪਾਜ ਮੁਲੰਮਾ ਲੱਥ ਰਿਹਾ। ਹੁਣ ਉਹ ਵੀ ਡਾਈਵਰਸ ਵਿਊਜ਼ ਦੇਣ ਲੱਗ ਗਏ ਨੇ। ਅਮਰ ਉਜਾਲਾ ਦੇ ਵਿੱਚ ਜਿਹੜਾ ਉਹਨਾਂ ਦੇ ਐਸੋਸੀਏਟ ਐਡੀਟਰ ਨਹੀਂ ਜੀ ਫੁੱਲ ਐਡੀਟਰ ਹੈ MK ਵੀਨੂ ਇਹ ਹਿੰਦੀ 'ਚ ਵੀ ਹੈ ਅਮਰ ਉਜਾਲਾ ਇਹਦੀ ਅੰਗਰੇਜ਼ੀ ਵਰਜ਼ਨ ਵੀ ਹੈ। ਸੋ ਉਹਨਾਂ ਨੇ ਅੰਗਰੇਜ਼ੀ ਵਰਜ਼ਨ ਦੇ ਵਿੱਚ ਉਹਦਾ ਇੱਕ ਆਰਟੀਕਲ ਮਿਸਟਰ ਵੀਨੂ ਨੇ ਦਿੱਤਾ ਉਹਦਾ ਹੈਡਲਾਈਨ ਹੀ ਇਹ ਦਿੱਤਾ ਹੈ PM's burden lies in overselling ਅੱਛੇ ਦਿਨ ਕਿ ਵੀ ਇਹ ਨਹੀਂ ਹੈ ਕਿ ਵੀ ਉਹਨੂੰ ਹਨੀਮੂਨ ਟਾਈਮ ਨਹੀਂ ਦਿੱਤਾ ਜਾਂ ਕ੍ਰਿਟਿਸਿਜ਼ਮ ਹੋ ਗਿਆ ਇਹ ਉਹਦਾ ਆਪਣਾ ਕਸੂਰ ਹੈ ਕਿ ਉਹਨੇ ਜਿਹੜਾ ਆਪਣਾ ਸੌਦਾ ਵੇਚਿਆ ਸੀ ਉਹਦੇ 'ਚ ਅੱਛੇ ਦਿਨ ਦੀ ਗੱਲ ਜਿਹੜੀ ਹੈ ਓਵਰ ਐਮਫੇਸਾਈਜ਼ ਕੀਤੀ ਸੀ ਬਾਰ-ਬਾਰ ਜਿਹੜਾ ਉਹਨੂੰ ਲੋੜ ਤੋਂ ਵੱਧ ਉਹਨੇ ਕਿਹਾ ਸੀ ਔਰ ਉਹ ਕਹਿੰਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਜ਼ ਕਲੇਮਡ ਦੈਟ ਹਿਸ ਗਵਰਨਮੈਂਟ ਹੈਜ਼ ਗਾਟ ਮਚ ਲੈਸ ਆਫ ਏ ਹਨੀਮੂਨ ਪੀਰੀਅਡ ਦੈਨ ਅਦਰ ਰਜੀਮਸ ਇਨ ਦਾ ਪਾਸਟ ਕਿ ਮੋਦੀ ਨੇ ਇਹ ਕਿਹਾ ਕਿ ਜੀ ਉਹਦੀ ਸਰਕਾਰ ਨੂੰ ਉਵੇਂ ਹਨੀਮੂਨ ਪੀਰੀਅਡ ਨਹੀਂ ਮਿਲਿਆ ਜਿਵੇਂ ਕਿ ਪਹਿਲੀਆਂ ਸਰਕਾਰਾਂ ਨੂੰ ਮਿਲਦਾ ਸੀ। ਇੰਡੀਡ the NDA government has looked somewhat besieged from the word go and as it completes 1 month in office there is worry over many economic challenges the government is likely to face in the months ahead ਕਿ ਵੀ ਜ਼ਾਹਰ ਹੈ ਕਿ NDA ਗਵਰਨਮੈਂਟ ਜਿਹੜੀ ਮੋਦੀ ਦੀ ਹੈ ਉਹ ਇਸ ਵੇਲੇ ਇਉਂ ਲੱਗਦਾ ਵੀ ਚਾਰੇ ਪਾਸਿਓਂ ਘਿਰ ਗਈ ਹੈ ਔਰ ਅਜੇ ਉਹਨਾਂ ਨੇ 1 ਮਹੀਨਾ ਹੀ ਆਪਣਾ ਪੂਰਾ ਕੀਤਾ ਹੈ ਤੇ ਇਸ ਗੱਲ ਦਾ ਫਿਕਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਆਉਣ ਵਾਲੇ ਮਹੀਨਿਆਂ 'ਚ ਇਹਨੂੰ ਹੋਰ ਵੀ ਵਰਸਟ ਆਰਥਿਕ ਜਿਹੜੇ ਨੇ ਚੈਲੰਜ ਉਹ ਫੇਸ ਕਰਨੇ ਪੈਣਗੇ। The sharp increase in railway fares and the subsequent rollback did dent Modi's image as a decisive leader
ਕਿ ਰੇਲਾਂ ਦੇ ਭਾਅ ਕਿਰਾਏ ਜਿਹੜੇ ਨੇ ਵਧਾਏ ਫਿਰ ਵਾਪਸ ਲੈ ਲਏ ਤੇ ਵੇਚ ਰਹੇ ਸੀ ਜੀ ਮੋਦੀ ਬੜਾ ਡਿਸਾਈਸਿਵ ਲੀਡਰ ਹੈ, ਜਿਹੜੀ ਗੱਲ ਕਹਿ ਦਿੰਦਾ ਫਿਰ ਉਸ ਤੋਂ ਹਟਦਾ ਨਹੀਂ, ਵੀ ਉਹਦਾ ਇਮੇਜ ਜਿਹੜਾ ਇਸੇ ਗੱਲ ਨਹੀਂ ਡੈਂਟ ਕਰ ਦਿੱਤਾ ਹੈ ਜਾਂ ਉਸ ਇਮੇਜ ਨੂੰ ਤੋੜ ਦਿੱਤਾ ਹੈ ਕਿ ਜੀ ਤੁਸੀਂ ਰੇਲ ਦੇ ਕਿਰਾਏ ਵਧਾਏ ਫਿਰ ਵਾਪਸ ਲਏ ਜੀ। ਮਾਈਂਡ ਯੂ this time around the blame for partial rollback cannot be put on some intransigent ally because the BJP has a majority of its own. Coalition dharma had ceased to be an excuse anymore. ਪਿਛਲੀ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਕੋਈ ਗੱਲ ਇਸ ਕਿਸਮ ਦੀ ਹੁੰਦੀ ਸੀ ਉਹ ਕਹਿੰਦੇ ਅਸੀਂ ਤਾਂ ਕਰਨਾ ਚਾਹੁੰਦੇ ਸੀ, ਫਲਾਣੀ ਪਾਰਟੀ ਨਹੀਂ ਮੰਨੀ ਕਿਉਂਕਿ 18 ਪਾਰਟੀਆਂ ਦੀ ਸਰਕਾਰ ਸੀ ਕੋਲੀਸ਼ਨ ਗਵਰਨਮੈਂਟ। ਸੋ ਇਹ ਅਮਰ ਉਜਾਲਾ ਐਡੀਟਰ ਕਹਿੰਦਾ ਵੀ ਇਸ ਵਾਰੀ ਇਹਨਾਂ ਕੋਲ ਕੋਈ ਬਹਾਨਾ ਨਹੀਂ ਹੈ ਇਦਾਂ ਦਾ ਕਿਉਂਕਿ ਇਹਨਾਂ ਦੀ ਆਪਣੀ ਮੈਜੋਰਿਟੀ ਆਪਣੀ ਸਰਕਾਰ ਹੈ। Why did Modi roll back the hike in fares for suburban Mumbai trains? ਉਹਨੇ ਕਿਉਂ ਬੰਬਈ ਦੀਆਂ ਜਿਹੜੀਆਂ suburban trains ਨੇ ਉਹਨਾਂ ਦੇ ਕਿਰਾਇਆ ਵਧਾਉਣ ਦਾ ਫੈਸਲਾ ਕਿਉਂ ਵਾਪਸ ਲਿਆ? If it was because of impending Maharashtra state elections, then Modi hasn't shown himself to be different from other coalition regimes in the past, which would constantly put off economical decisions with an eye on some assembly elections around the corner. ਕਿ ਜੇ ਇਹਦਾ ਕਾਰਨ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ ਇਸ ਲਈ ਉਹਨਾਂ ਨੂੰ ਲੱਗਾ ਵੀ ਲੋਕ ਨਾਰਾਜ਼ ਨਾ ਹੋ ਜਾਣ, ਤਾਂ ਉਹਨੇ ਕਿਹਾ ਫਿਰ ਇਹਨਾਂ 'ਚ ਤੇ ਕਾਂਗਰਸ ਗਵਰਨਮੈਂਟ 'ਚ ਕੀ ਫਰਕ ਹੋਇਆ ਜਿਹਨੇ ਬਹੁਤ ਸਾਰੇ ਆਰਥਿਕ ਫਰੰਟ ਦੇ ਉੱਤੇ ਫੈਸਲੇ ਇਸ ਲਈ ਵਾਪਸ ਲੈ ਲਏ ਸੀ ਕਿਉਂਕਿ ਕਿਤੇ ਨਾ ਕਿਤੇ ਅਸੈਂਬਲੀ ਚੋਣਾਂ ਹੁੰਦੀਆਂ ਰਹਿੰਦੀਆਂ ਸੀ। The fact that Modi has chosen to do it so early in his tenure, even after winning so convincingly in North and Western India, possibly betrays an attitude that can best be described as defensive. ਫਿਰ ਮੋਦੀ ਉਸ ਖੇਤਰ 'ਚ ਵੈਸਟਰਨ ਪੱਛਮ ਦੇ ਵਿੱਚ ਔਰ ਨਾਰਥ ਉੱਤਰ ਦੇ ਵਿੱਚ ਜਿੰਨੀ ਵੱਧ ਹਮਾਇਤ ਦੇ ਨਾਲ ਮੋਦੀ ਜਿੱਤਿਆ, ਜੇ ਇਹਦੇ 'ਚ ਵੀ ਉਹਨੂੰ ਆਪਣਾ ਰੋਲ ਬੈਕ ਕਰਨਾ ਪਿਆ ਤੇ ਜ਼ਾਹਰ ਹੈ ਕਿ ਉਹ ਹੁਣ ਓਫੈਂਸਿਵ ਖੇਡ ਨਹੀਂ, ਜਿਵੇਂ ਅਟੈਕ ਕਰਦਾ ਸੀ ਉਹ 'ਚੋਂ ਹਟ ਕੇ ਉਹ ਆਪਣੀ ਰੱਖਿਆਤਮਕ ਪੰਕਤੀ ਦੀ ਖੇਡ ਖੇਡ ਰਿਹਾ, ਆਪਣੇ ਆਪ ਨੂੰ ਰੱਖਿਆਤਮਕ ਪੋਸਚਰ ਦੇ ਵਿੱਚ ਲੈ ਆਇਆ ਜੀ। ਵਾਈ ਸੱਚ ਡਿਫੈਂਸਿਵ ਬਿਹੇਵੀਅਰ ਸੋ अर्ਲੀ ਇਨ ਦਾ ਟੈਨਿਓਰ? ਕਹਿੰਦਾ ਮੋਦੀ ਜੀ ਮਹੀਨੇ 'ਚ ਹੀ ਤੁਹਾਡੇ ਤੋਤੇ ਉੱਡ ਗਏ, ਵੀ ਤੁਸੀਂ ਉੱਡ ਕੇ ਕਹਿਣਾ ਦਾ ਮਤਲਬ ਇਹ ਹੈ ਪੰਜਾਬੀ 'ਚ ਕਹਿਣਾ ਹੋਏ ਕਿ ਅੱਗੇ ਤਾਂ ਉੱਡ ਕੇ ਪੈਂਦੇ ਸੀ ਜੀ ਤੇ ਹੁਣ ਐ ਵੀ ਜਿਵੇਂ ਮਾਂ ਨੂੰ ਦੱਬ ਕੇ ਆਏ ਹੋ, ਵੀ ਕਿੱਥੇ ਗਿਆ ਤੁਹਾਡਾ ਡਿਫੈਂਸਿਵ ਤੇ ਕਿਉਂ ਆਏ, ਕਿੱਥੇ ਗਿਆ ਆਫੈਂਸ? ਮਹੀਨੇ ਦੇ ਵਿੱਚ ਹੀ ਬਸ ਇੰਨਾ ਹੀ ਕਿਸੇ ਤੁਹਾਡੇ 'ਚ ਦਮ ਕਹਿਣਾ ਹੋਏ ਇਹ ਚਾਹੁੰਦਾ ਕਿਉਂਕਿ ਅੰਗਰੇਜ਼ੀ ਲੈਂਗੁਏਜ ਥੋੜੀ ਬਹੁਤ ਰਿਸਟ੍ਰੇਂਟ ਹੁੰਦਾ ਹੈ, ਪੰਜਾਬੀ ਵਰਗੀ ਕੋਈ ਜ਼ਬਾਨ ਨਹੀਂ ਹੈ ਜਿਹੜੀ ਗੱਲ ਨੂੰ ਐਨ ਜਿਹੜੀ ਆ ਉਹ ਸਿਰੇ ਲਾ ਦਿੰਦੀ ਹੈ। ਸੋ ਉਹ ਇਹੀ ਕਹਿੰਦਾ ਹੈ ਕਿ ਵੀ ਵਾਈ ਸੱਚ ਆਫੈਂਸਿਵ ਬਿਹੇਵੀਅਰ ਸੋ अर्ਲੀ ਇਨ ਦਾ ਟੈਨਿਓਰ? ਸਵਾਲੀਆ ਨਿਸ਼ਾਨ। The answer to this lies in the huge over expectation of ਅੱਛੇ ਦਿਨ, good days, that Modi has built in his election campaign speeches. ਕਹਿੰਦੇ ਹੁਣ ਬਿਮਾਰੀ ਦੀ ਜੜ ਵੀ ਮੋਦੀ ਤੇਰੇ ਘਰ ਹੀ ਹੈ ਕਿ ਤੂੰ ਜੋ ਇਲੈਕਸ਼ਨ ਕੈਂਪੇਨ ਦੇ ਵੇਲੇ ਪਹਿਲਾਂ ਇੰਨਾ ਤਾਂ ਗਵਾਰਾ ਫੈਲਾ ਦਿੱਤਾ ਲੋਕਾਂ ਨੂੰ, ਅੱਛੇ ਦਿਨ ਦਾ ਉਹ ਲੋਲੀਪੌਪ ਦੇ ਦਿੱਤਾ ਹੈ, ਹੁਣ ਦੇ ਅੱਛੇ ਦਿਨ ਉਹਨਾਂ ਨੂੰ ਜੀ। ਸੋ ਇਹ ਤੇਰਾ ਕਸੂਰ ਹੈ ਕਿ ਵੀ ਇਹ ਹੈਜ਼ ਬਿਲਟ ਇਨ ਹਿਸ ਇਲੈਕਸ਼ਨ ਕੈਂਪੇਨ ਸਪੀਚ ਹੀ ਪ੍ਰੋਮਿਸਡ एवरीवन द मून against the backdrop of sharply slowing growth and rising inflation, which had essentially done the UPA in. ਕਹਿੰਦਾ ਵੀ ਮੋਦੀ ਤਾਂ ਸਭ ਨੂੰ 14ਵੀਂ ਦਾ ਚਾਂਦ ਵੇਚਦਾ ਗਿਆ, ਵੀ ਤੈਨੂੰ ਵੀ 14ਵੀਂ ਦਾ ਚਾਂਦ ਲੈ ਦੇਵਾਂਗਾ, ਤੈਨੂੰ ਵੀ 14ਵੀਂ ਦਾ ਚਾਂਦ ਲੈ ਦੇਵਾਂਗੇ। ਇਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਟੂ ਆਸਕ ਫॉर द ਮੂਨ, ਬਈ ਅਸੀਂ ਕਹਿੰਦੇ ਹਾਂ ਜੀ ਲੈ ਤੁਹਾਨੂੰ ਹੁਣ ਚੰਦਰਮਾ ਲਿਆ ਦਈਏ ਉੱਤੇ। ਉਹ ਕਹਿੰਦਾ ਵੀ ਮੋਦੀ ਨੇ ਤਾਂ ਹਰ ਇੱਕ ਨੂੰ ਚੰਦਰਮਾ ਦਿੱਤਾ ਸੀ, ਇਹਦੇ ਬਾਵਜੂਦ ਕਿ ਉਹਨੂੰ ਪਤਾ ਸੀ ਕਿ ਜਿਹੜੀ NDA ਗਵਰਨਮੈਂਟ ਜਿਹੜੀ ਪਿਛਲੀ ਸਰਕਾਰ ਗਈ ਹੈ ਇਕਨੋਮਿਕਲ ਰੇਟ ਥੱਲੇ ਆ ਗਿਆ, ਇਨਫਲੇਸ਼ਨ ਜਿਹੜੀ ਹੈ ਉਹ ਵੱਧ ਗਈ ਹੈ, ਮੁਦਰਾ ਪਸਾਰ ਜ਼ਿਆਦਾ ਹੈ ਔਰ ਇਸੇ ਕਰਕੇ ਉਹ ਸਰਕਾਰ ਬਦਨਾਮ ਹੋਈ ਔਰ ਤੂੰ ਉਹੀ ਪ੍ਰੋਮਿਸ ਕੀਤੇ ਕਿ ਜੀ ਮੈਂ I'll give it moon to everybody. But Modi realizes only too well that many economical problems are beyond the government's control, that his promise of ਅੱਛੇ ਦਿਨ will take time to materialize. ਕਹਿੰਦਾ ਮੋਦੀ ਨੂੰ ਇਹ ਪਤਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਉਹਦਾ ਜਾਂ ਸਰਕਾਰ ਦਾ ਕੰਟਰੋਲ ਨਹੀਂ ਹੈ ਤੇ ਅੱਛੇ ਦਿਨ ਆਉਣ ਦੇ ਵਿੱਚ ਹਮੇਸ਼ਾ ਵਕਤ ਲੱਗਦਾ ਹੈ। Even with reasonably good economical management, it could take nearly 2 years to get growth crawling up to 6% and inflation down to 5% on a sustained basis. ਕਿ ਜੇ ਪੂਰਾ ਟਿਲ ਲਾ ਕੇ ਚੰਗੀ ਆਰਥਿਕ ਫਰੰਟ ਦੇ ਉੱਤੇ ਮੈਨੇਜਮੈਂਟ ਵੀ ਹੋਏ ਤਾਂ ਜਿਹੜੀ ਗਰੋਥ ਰੇਟ ਹੈ ਉਹ 6% ਤੱਕ ਪਹੁੰਚ ਸਕਦਾ ਤੇ ਜਿਹੜਾ ਮੁਦਰਾ ਪਸਾਰ ਹੈ ਉਹ 5% ਤੇ ਥੱਲੇ ਆ ਸਕਦਾ।
ਹੁਣ ਜਿਸ ਸਰਕਾਰ ਨੂੰ ਕੱਢ ਕੇ ਆਇਆ ਹੈ ਉਸ ਦੇ ਪੀਰੀਅਡ 'ਚ 9% ਤੱਕ ਵੀ ਗਰੋਥ ਰੇਟ ਹੋਈ ਹੈ। ਸੋ ਈਵਨ ਜਿਹੜਾ ਕ੍ਰਿਟਿਸਾਈਜ਼ ਵੀ ਮੋਦੀ ਨੂੰ ਕਰ ਰਿਹਾ ਹੈ ਉਹ ਇਹ ਵੀ ਕਹਿ ਰਿਹਾ ਕਿ ਤੂੰ ਬਹੁਤ ਜ਼ੋਰ ਵੀ ਲਾ ਲੈ ਤੇ ਤੂੰ 6% ਦਾ ਮਾਰਕ ਨਹੀਂ ਕ੍ਰਾਸ ਕਰ ਸਕਦਾ, ਉਹ ਵੀ ਇਸ ਗੱਲ ਨੂੰ 2 ਸਾਲ ਲੱਗਣਗੇ ਜੀ। We don't realize that cumulative consumer inflation of about 50% over the past 4 years has deeply eroded both rural and urban incomes। ਕਿ 50% ਤੋਂ ਜ਼ਿਆਦਾ ਜਿਹੜਾ ਇਨਕਰੀਜ਼ ਪਿਛਲੇ 4 ਸਾਲ ਦੇ ਵਿੱਚ ਮੁਦਰਾ ਪਸਾਰ ਦਾ ਹੋਇਆ ਹੈ ਉਹਨੇ ਬਹੁਤ ਬੁਰੀ ਤਰ੍ਹਾਂ ਪਿੰਡੂ ਔਰ ਸ਼ਹਿਰੀ ਰੂਰਲ ਐਂਡ ਅਰਬਨ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ, ਉਹਨਾਂ ਦੀਆਂ ਆਮਦਨਾਂ ਨੂੰ। The negative wealth effect in terms of real erosion of real estate and stock values, especially in urban India, has caused lasting demand pessimism। ਕਿ ਵੀ ਜਿਸ ਤੇਜ਼ੀ ਦੇ ਨਾਲ ਮੁਦਰਾ ਪਸਾਰ ਹੋਇਆ ਉਹਦੇ 'ਚ ਜਿਨ੍ਹਾਂ ਨੇ ਰੀਅਲ ਐਸਟੇਟ 'ਚ ਜਾਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਉਹ ਸਾਰੇ ਫਲੈਟ ਹੋ ਗਏ ਜੀ, ਔਰ ਖਾਸ ਤੌਰ ਤੇ ਸ਼ਹਿਰੀ ਸੈਕਟਰ ਦੇ ਵਿੱਚ ਹੈਜ਼ ਕਾਸਟ ਲਾਸਟਿੰਗ ਡਿਮਾਂਡ ਪੈਸਿਮਿਜ਼ਮ ਬਹੁਤ ਨਿਰਾਸ਼ਤਾ ਕਿ ਵਾਲ ਸਟਰੀਟ ਜਿਹੜੀ ਉਹਦੇ 'ਚ ਸਟਾਕ ਮਾਰਕੀਟ ਡਿੱਗ ਪਈ, ਰੀਅਲ ਐਸਟੇਟ ਡਿੱਗ ਪਈ ਤੇ ਉਹਦੇ 'ਚੋਂ ਨਿਰਾਸ਼ਾ ਹੀ ਨਿਕਲਣੀ ਸੀ, ਹੋਰ ਕੁਛ ਨਹੀਂ ਸੀ ਨਿਕਲਣਾ ਜੀ। ਟਰੂ the arrival of Modi government and perception of relative stability has taken the BSE Sensex to over 25,000, but real problems on the ground such as inflation appears to be intensifying again। कि ठीक है मोदी आया ਜਿਹੜੇ ਲਾਣ ਵਾਲੇ ਹੁੰਦੇ ਨੇ ਪੈਸੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਪਹਿਲਾਂ ਤਾਂ ਸੀ ਵੀ ਮਿਕਸ ਜਿਹੀ ਸਰਕਾਰ ਬਣੇਗੀ, ਹੰਗ ਪਾਰਲੀਮੈਂਟ ਹੋਏਗੀ, ਉਦੋਂ ਸਟਾਕ ਮਾਰਕੀਟ ਦੇ ਥੱਲੇ ਜਾਣ ਦੀ ਸੰਭਾਵਨਾ ਹੁੰਦੀ ਹੈ ਵੀ ਗਵਰਨਮੈਂਟ ਉੱਭਰੀ, ਜਿਹੜਾ ਸੈਂਸੈਕਸ ਮਾਰਕ ਸੀ ਉਹ 25,000 ਤੱਕ ਪਹੁੰਚਿਆ, ਪਰ ਕਹਿੰਦੇ ਵੀ ਰੀਅਲ ਪ੍ਰੋਬਲਮ ਤਾਂ ਨਹੀਂ ਹਿੱਲੀ। ਰੀਅਲ ਪ੍ਰੋਬਲਮ ਦਾ ਨਤੀਜਾ ਹੈ ਕਿ ਵੀ ਉਹ ਜਿਹੜਾ ਬਟ ਰੀਅਲ ਪ੍ਰੋਬਲਮ ਔਨ ਦਾ ਗਰਾਊਂਡ ਸੱਚ ਐਜ਼ ਇਨਫਲੇਸ਼ਨ ਅਪੀਅਰਸ ਟੂ ਬੀ ਇੰਟੈਂਸੀਫਾਈਂਗ ਅਗੇਨ। ਜਿਹੜਾ ਮੁਦਰਾ ਪਸਾਰ ਹੈ, ਇਨਫਲੇਸ਼ਨ ਹੈ, ਉਹ ਫਿਰ ਤੇਜ਼ੀ ਨਾਲ ਜਿਹੜੀ ਹੈ ਉਸ ਦਾ ਪਸਾਰਾ ਹੋਣਾ ਸ਼ੁਰੂ ਹੋਇਆ। ਇਨ ਐਨੀ ਕੇਸ ਦ ਸਟਾਕ ਮਾਰਕੀਟ ਡਾਇਰੈਕਟਲੀ ਇੰਪੈਕਟਸ ਓਨਲੀ ਅਬਾਊਟ 3 to 4% ਆਫ ਦਾ ਪੋਪੂਲੇਸ਼ਨ ਵਿਚ ਇਜ਼ ਇਨਵੈਸਟਡ ਇਨ ਸ਼ੇਅਰਸ। ਕਿ ਜਿਹੜੀ ਵੱਧ ਵੀ ਗਈ ਜਾਂ 25,000 ਦਾ ਵੀ ਪਹੁੰਚ ਗਈ ਉਹਦਾ ਕਾਮਨ ਬੰਦੇ ਨੂੰ ਫਾਇਦਾ ਨਹੀਂ ਹੁੰਦਾ, 3 ਜਾਂ 4% ਜਿਨ੍ਹਾਂ ਨੇ ਇਨਵੈਸਟ ਕੀਤਾ ਹੁੰਦਾ ਸਟਾਕ ਮਾਰਕੀਟ 'ਚ ਉਹਨਾਂ ਨੂੰ ਫਾਇਦਾ ਹੁੰਦਾ ਜੀ। So Modi is now busy lowering the expectations that he had built before the elections। ਕਿ ਪਹਿਲਾਂ ਮੋਦੀ ਤਾਂ ਨੂੰ ਚੁੱਕੀ ਗਿਆ ਗੁੱਡਾ ਤੇ ਹੁਣ ਲੱਗਾ ਹੋਇਆ ਕਿ ਮੈਂ ਜਿਹੜਾ ਲੋਕਾਂ ਦੀਆਂ ਬਣੀਆਂ ਹੋਈਆਂ ਨੇ ਆਸਾਂ ਉਹਨਾਂ ਨੂੰ ਥੱਲੇ ਲਿਆਵਾਂ। ਹੁਣ ਉਹਦੇ 'ਚ ਵਕਤ ਲਾ ਰਿਹਾ ਕਿ ਵੀ ਉਹਨਾਂ ਦੀਆਂ ਆਸਾਂ ਨੂੰ ਡਾਊਨ ਕੀਤਾ ਜਾਏ। Consequently, there are tentative statements coming from the government about the common man having to swallow the bitter pill। ਹੁਣ ਜਦੋਂ ਲੋਕ ਚੀਕਾਂ ਮਾਰਦੇ ਨੇ ਤੇ ਇਹ ਸਰਕਾਰ ਦੇ ਜਿਹੜੇ ਇਹਦੇ ਅਧਿਕਾਰੀ ਨੇ, ਮਿਨਿਸਟਰ ਨੇ, ਉਹ ਕਹਿੰਦਾ ਜੀ अब तो ये कड़वी गोली तो आपको निगलनी पड़ेगी, हमने बढ़ाए हैं, किराए बढ़ाए हैं और ये कड़वी गोली है, आपको निगलनी पड़ेगी। ਉਹਨੇ ਬਿਟਰ ਪਿਲ ਕਿਹਾ, ਕਹਿੰਦਾ ਵੀ ਹੁਣ ਇਹ ਜਿਹੜੇ ਨੇ ਲੋਕਾਂ ਨੂੰ ਇਹ ਕਹਿ ਰਹੇ ਨੇ ਜੀ ਕੌੜੀ ਗੋਲੀ ਖਾਓ, ਇੱਕ ਨੈਣ ਖਾਓ, ਲੰਘਾਓ ਅੰਦਰ ਜੀ, ਨਾਲ ਦੁੱਧ ਵੀ ਦਿਓ ਪੀਣ ਨੂੰ। ਹੁੰਦਾ ਸੀ ਸਾਡੇ ਜ਼ਮਾਨੇ 'ਚ, ਮੈਨੂੰ ਯਾਦ ਆ ਵੀ ਕਨੈਣ ਦੀਆਂ ਗੋਲੀਆਂ ਵੰਡਦੇ ਸੀ ਮਲੇਰੀਆ ਡਿਪਾਰਟਮੈਂਟ ਤੋਂ, ਮਾਈਆਂ ਕਹਿੰਦੇ ਸੀ ਬੜੀਆਂ ਖੁਸ਼ਕ ਹੁੰਦੀਆਂ ਇਹ, ਨਾਲ ਦੁੱਧ ਦਾ ਗਲਾਸ ਵੀ ਪੀਓ ਜੀ। ਸੋ ਹੁਣ ਇਹ ਬਿਟਰ ਪਿਲ ਜਿਹੜੀ ਹੈ ਉਹ ਭੁੱਖੀ ਜਨਤਾ ਨੂੰ ਜਿਹੜੀ ਹੈ ਕਹਿੰਦੇ ਵੀ ਇਹ ਕੌੜੀ ਗੋਲੀ ਖਾਓ। common man having to swallow the bitter pill। The economic managers of the government sound very defensive when they say it will take 2 years to merely repair the economy। ਹੁਣ ਉਹੀ ਜਿਹੜੇ ਪਹਿਲਾਂ ਬਹੁਤ ਡੀਂਗਾ ਮਾਰਦੇ ਸੀ, ਕਹਿੰਦੇ ਜੀ 2 ਸਾਲ 'ਚ ਤਾਂ ਅਸੀਂ ਮਾੜੀ ਮੋਟੀ ਮੁਰੰਮਤ ਕਰ ਸਕਾਂਗੇ ਇਕੋਨਮੀ ਦੀ, ਆਰਥਿਕਤਾ ਦੀ ਜੀ। The idea is probably to keep blaming the UPA for some time to come। ਕਹਿੰਦਾ ਉਹ 'ਚੋਂ ਇਹ ਲੱਗਦਾ ਹੈ ਵੀ ਇਹ ਪਿਛਲੀ ਸਰਕਾਰ ਨੂੰ ਹੀ ਦੋਸ਼ ਦੇਣਗੇ ਜੀ, ਉਹਨਾਂ ਨੇ ਬਹੁਤ ਮਾੜਾ ਕੀਤਾ ਜੀ, ਨਹੀਂ ਤਾਂ ਅਸੀਂ ਤਾਂ ਪਤਾ ਨਹੀਂ ਕੀ ਕਰ ਦੇਣਾ ਸੀ। ਸੋ ਇਹ ਉਹਨੂੰ ਬਲੇਮ ਗੇਮ, ਦਿਸ ਵੁੱਡ ਬੀ ਏ ਬੈਡ ਸਟ੍ਰੈਟਜੀ। ਇਹ ਜਿਹੜੀ ਇਸ ਕਿਸਮ ਦੀ ਇਲਜ਼ਾਮਬਾਜ਼ੀ ਹੈ ਇਹ ਕੋਈ ਵਿਕੇਗੀ ਨਹੀਂ, ਬੈਡ ਸਟ੍ਰੈਟਜੀ ਹੈ। Even Prime Minister Vajpayee, who had inherited a much worse economy in 1999 post the East Asian crisis, didn't say he would need 2 years to repair the economy। ਉਹਨੇ ਉਹਦੇ ਹੀ ਸਰਕਾਰ ਦਾ ਬੀਜੇਪੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਵਾਜਪਾਈ 1998-99 ਪੀਰੀਅਡ ਜੀ, ਉਹਨੇ ਕਿਹਾ ਜੀ ਉਹਦੇ ਤਾਂ ਬਹੁਤ ਮਾੜੇ ਸੀ, ਉਹਨੇ ਇਨਹੈਰਿਟ ਕੀਤੀ ਇਕੋਨਮੀ, ਈਸਟ ਦਾ ਕ੍ਰਾਈਸਿਸ ਸੀ, ਈਸਟ ਏਸ਼ੀਅਨ ਕ੍ਰਾਈਸਿਸ, ਪਰ ਉਹਨੇ ਵੀ ਨਹੀਂ ਸੀ ਕਿਹਾ ਕਿ 2 ਸਾਲ ਲੱਗਣਗੇ ਸਾਨੂੰ ਰਿਪੇਅਰ ਕਰਦੇ ਹਾਂ। Modi's first month was marked by news of a particularly bad monsoon in North and West India,
with 43% deficient rainfall। ਉਹਨੇ ਕਿਹਾ ਜੀ ਪਹਿਲੇ ਮਹੀਨੇ 'ਚ ਇਹ ਖਬਰਾਂ ਆ ਗਈਆਂ ਕਿ ਉੱਤਰੀ ਤੇ ਪੱਛਮੀ ਭਾਰਤ ਦੇ ਵਿੱਚ ਬਹੁਤ ਮਾੜੀ ਮੌਨਸੂਨ ਆਏਗੀ, ਐਤਕੀ 43% ਜਿਹੜੀਆਂ ਮੀਂਹ ਨੇ ਬਾਰਿਸ਼ਾਂ ਨੇ ਉਹ ਘੱਟ ਪੈਣਗੇ। ਉਹਨੇ ਵੈਸੇ ਅਮਰਿੰਦਰ ਸਿੰਘ ਨੇ ਪਾਰਲੀਮੈਂਟ 'ਚ ਕਿਹਾ ਇਸ ਦੇ ਉੱਤੇ ਕਮੈਂਟ ਕਰਦੇ ਆ, ਕਹਿੰਦਾ ਵੀ ਇਹ ਮੋਦੀ ਆਇਆ ਹੈ ਤੇ ਰੱਬ ਵੀ ਨਾਰਾਜ਼ ਹੋ ਗਿਆ ਵੀ ਇਹਨੇ ਹਜ਼ਾਰਾਂ ਬੇਗੁਨਾਹ ਦਾ ਖੂਨ ਕੀਤਾ ਹੈ। ਉਹਨੇ ਕਿਹਾ ਮੈਂ ਵੀ ਨਹੀਂ ਮੀਂਹ ਪਾਉਂਦਾ। ਚਲੋ ਮਹਾਰਾਜਾ ਨੂੰ ਵੀ ਯਾਦ ਆ ਗਿਆ ਵੀ ਰੱਬ ਵੀ ਕੋਈ ਚੀਜ਼ ਹੈ। ਪਰ ਇਹ ਵੀ ਕਿਸੇ ਨੂੰ ਤੁਸੀਂ ਲੱਕ ਕਹਿ ਲਓ, ਬੈਡ ਲੱਕ ਕਹਿ ਲਓ, ਵੀ ਇਹ ਵੀ ਕਈ ਵਾਰੀ ਮੈਸੇਜ ਹੁੰਦੇ ਨੇ ਕੁਦਰਤ ਦੇ, ਉਹਦਾ ਆਪਣਾ ਤਰੀਕਾ ਹੈ ਕੁਦਰਤ ਦਾ। ਜੀ ਜੀ ਉਹਨੇ ਕਿਹਾ ਜੀ 43% ਮੀਂਹ ਐਤਕੀ ਘੱਟ ਪੈਣੇ ਨੇ। ਮੋਦੀ ਇਜ਼ ਐਕਿਊਟਲੀ ਅਵੇਅਰ that it was these two regions which gave BJP massive mandate। ਹੁਣ ਜਿਸ ਰੀਜਨ ਦੇ ਵਿੱਚ ਮੀਂਹ ਘੱਟ ਪੈਣੇ ਨੇ ਉਹਨਾਂ ਨੇ ਹੀ ਮੋਦੀ ਨੂੰ ਜਿਤਾਇਆ, ਸਭ ਤੋਂ ਵੱਧ ਵੋਟਾਂ ਉਸ ਹਿੱਸੇ 'ਚੋਂ ਮਿਲੀਆਂ। he could quickly lose some of the support of farmers and rural folk in UP and Bihar। ਯੂਪੀ ਬਿਹਾਰ ਦੇ ਜਿਹੜੇ ਕਿਸਾਨ ਨੇ ਔਰ ਪੇਂਡੂ ਲੋਕ ਨੇ ਉਹਨਾਂ ਦੀ ਹਮਾਇਤ ਜਾਂਦੀ ਲੱਗੇਗੀ। ਰੂਰਲ ਫੋਕ ਇਨ UP ਐਂਡ ਬਿਹਾਰ ਇਫ ਹੀ ਇਜ਼ ਨਾਟ ਸੀਨ ਐਜ਼ ਟੈਕਲਿੰਗ ਡਰਾਟ ਔਨ ਏ ਵਾਰ ਫੁਟਿੰਗ। ਜਿਹੜਾ ਸੋਕਾ ਪੈਣਾ ਹੈ ਜੇ ਉਸ ਦਾ ਪ੍ਰਬੰਧ ਕੋਈ ਬਹੁਤ ਜੰਗੀ ਪੱਧਰ ਤੇ ਨਾ ਕੀਤਾ ਗਿਆ ਤਾਂ ਇੱਥੋਂ ਦੇ ਲੋਕ ਵੀ ਜਿਹੜੇ ਨੇ ਉਹ ਹਮਾਇਤ ਤੋਂ ਹਟ ਜਾਣਗੇ। ਮੋਦੀ must be particularly worried that the widespread drought in the north and west, which produces up to 50% of food grains, pulses and vegetables, could send food inflation spiraling। कि ਇਹ ਵੀ ਫਿਕਰ ਹੋਣਾ ਚਾਹੀਦਾ ਕਿ ਜੇ ਮੀਂਹ ਨਹੀਂ ਪੈਣਗੇ ਤਾਂ ਫੂਡ ਗ੍ਰੇਨ, ਕਣਕ, ਚੌਲ, ਪਲਸ, ਦਾਲਾਂ, ਵੈਜੀਟੇਬਲਸ, ਸਬਜ਼ੀਆਂ, ਇਹ ਜਿਹੜਾ ਇਹਨਾਂ ਦੀਆਂ ਕੀਮਤਾਂ ਨੇ ਇਹ ਤਾਂ ਜਾਣਗੀਆਂ ਉੱਥੇ ਜਿਵੇਂ ਹਵਾਈ ਜਾਂਦੀ ਹੈ, ਸਪਾਇਰਲਿੰਗ। On top of all these problems has come the Iraq crisis and the consequent increase in oil prices by over $10 per barrel in the past few weeks। ਉਤੋਂ ਇਰਾਕ ਦਾ ਕ੍ਰਾਈਸਿਸ ਆ ਗਿਆ ਔਰ $10 ਆਇਲ ਦੇ ਪ੍ਰਾਈਸ ਵੱਧ ਗਈ। ਸੋ ਇੰਡੀਆ ਜਿਹੜਾ ਲਗਭਗ 70% ਆਇਲ ਜਿਹੜਾ ਉਹ ਇੰਪੋਰਟ ਕਰਦਾ ਹੈ, 30% ਮੇਰੇ ਖਿਆਲ 30 ਜਾਂ 35% ਉਹਨਾਂ ਦਾ ਆਪਣਾ ਹੁੰਦਾ। ਸੋ ਇਹ ਹੁਣ ਆਇਲ ਪ੍ਰਾਈਸਿਸ ਵੀ ਉਹਦੇ 'ਚ ਐਡ ਕਰ ਲਓ। This will further fuel inflationary expectations and tend to weaken the rupee। ਉਹਦੇ ਨਾਲ ਇਹ ਹੋਏਗਾ ਕਿ ਰੁਪਏ ਦੀ ਕੀਮਤ ਹੋਰ ਵੀ ਥੱਲੇ ਜਾਏਗੀ ਔਰ ਮੁਦਰਾ ਪਸਾਰ ਜਿਹੜਾ ਹੋਰ ਵੀ ਉੱਪਰ ਜਾਏਗਾ। In the midst of these extremely driven economical ills, Modi's economic measures have taken some bad decisions which by themselves are inflationary। ਕਿ ਇਸ ਸਾਰੇ ਹਾਲਾਤ ਦੇ ਵਿੱਚ ਜਿਹੜੇ ਮੋਦੀ ਦੇ ਉਹਦੇ ਐਡਵਾਈਜ਼ਰ ਨੇ, ਮੈਨੇਜਰ ਨੇ ਆਰਥਿਕਤਾ ਦੇ, ਉਹਨਾਂ ਨੇ ਮਾੜੇ ਫੈਸਲੇ ਲਏ ਨੇ। ਫॉर इंस्टेंस the government took the ill-timed decision to help the sugar industry by raising import duty on raw sugar from 15% to 40%। ਕਿ ਉਹਨੇ ਗਵਰਨਮੈਂਟ ਨੇ ਬੜਾ ਮਾੜੇ ਵਕਤ ਦੇ ਉੱਤੇ ਫੈਸਲਾ ਲਿਆ ਕਿ ਜੀ ਅਸੀਂ ਸ਼ੂਗਰ ਇੰਡਸਟਰੀ ਨੂੰ ਹੈਲਪ ਕਰਨੀ ਹੈ। ਉਸ ਦੇ ਉੱਤੇ ਜਿਹੜੀ ਰਾ ਸ਼ੂਗਰ ਮੰਗਵਾਈ ਜਾਂਦੀ ਹੈ ਉਸ 15% ਤੋਂ ਵਧਾ ਕੇ ਇੰਪੋਰਟ ਡਿਊਟੀ ਜਿਹੜੀ ਹੈ 40% ਕਰ ਦਿੱਤੀ। The idea was to improve the balance sheets of the sugar companies so that they are able to pay farmers dues। ਮਕਸਦ ਇਹ ਸੀ ਕਿ ਉਹਨਾਂ ਦੇ ਗੱਲੇ ਦੇ ਵਿੱਚ ਜ਼ਿਆਦਾ ਪੈਸੇ ਪਾਓ ਔਰ ਉਹ ਜਿਹੜਾ ਕਿਸਾਨਾਂ ਦਾ ਜਿਹੜੇ ਉਹਨਾਂ ਨੇ ਦੇਣੇ ਨੇ ਬਕਾਇਆ ਉਹ ਦੇਣ। The intention seemed right, but the outcome was 35% to 40% increase in sugar prices in the market at a time when inflationary expectations are building on account of bad monsoon and the Iraq crisis। The sugar package was badly timed। ਨਤੀਜਾ ਇਹ ਹੋਇਆ ਇਹਨਾਂ ਨੇ ਇੰਪੋਰਟ ਡਿਊਟੀ ਵਧਾਈ 35% ਤੋਂ 40% ਜਿਹੜੀਆਂ ਕੀਮਤਾਂ ਨੇ ਖੰਡ ਦੀਆਂ ਵੱਧ ਗਈਆਂ ਔਰ ਉਧਰੋਂ ਮੌਨਸੂਨ ਨਹੀਂ ਆ ਰਹੀ, ਉਧਰੋਂ ਇਰਾਕ ਕ੍ਰਾਈਸਿਸ ਹੈ ਤੇ ਜਿਹੜੀ ਉਹ ਵੈਸੇ ਕਹਿ ਰਹੇ ਨੇ ਕੌੜੀ ਗੋਲੀ ਖਾਓ ਤੇ ਜਿਹੜੀ ਸ਼ੂਗਰ ਹੈ ਉਹੀ ਖਾਣੀ ਕੌੜੀ ਗੋਲੀ ਹੋ ਗਈ। ਉਹਨਾਂ ਨੂੰ ਤਾਂ ਲੋੜ ਹੀ ਨਹੀਂ ਬਿਟਰ ਪਿਲ ਖਾਣ ਦੀ ਕਿਉਂਕਿ ਸ਼ੂਗਰ ਦੀਆਂ ਕੀਮਤਾਂ ਜਿਹੜੀਆਂ ਨੇ ਜੇ 40% ਵੱਧ ਗਈਆਂ ਨੇ। ਸੋ ਜ਼ਾਹਰ ਹੈ ਉਹ ਆਪਣੇ ਆਪ 'ਚ ਸ਼ੂਗਰ ਜਿਹੜੀ ਹੈ ਔਰ ਕਈ ਅਖਬਾਰਾਂ 'ਚ ਹੈਡਿੰਗ ਸੀ ਕਿ ਨਾਓ ਸ਼ੂਗਰ ਟੇਸਟ ਬਿਟਰ, ਕਿ ਖੰਡ ਦਾ ਸਵਾਦ ਹੋਇਆ ਕੌੜਾ। ਜਦੋਂ ਕੀਮਤ ਹੀ ਨਹੀਂ ਹੈ, ਤੁਹਾਡੇ ਜੇਬ 'ਚ ਪੈਸਾ ਨਹੀਂ ਹੈ, ਕੌੜਾ ਹੀ ਹੈ ਉਹ। ਮੋਦੀ ਹੈਜ਼ ਆਲਸੋ ਪ੍ਰੋਮਿਸਡ ਫਾਰਮਰਸ ਦਾ ਮੂਨ। ਉਹਨੇ ਕਿਸਾਨਾਂ ਨੂੰ ਵੀ ਚੰਦਰਮਾ ਦਿੱਤਾ ਸੀ ਕਿ ਤੁਹਾਨੂੰ ਮੈਂ ਮੂਨ ਦਿਆਂਗੇ। ਹੀ ਹੈਜ਼ ਸਪੈਸੀਫਿਕਲੀ ਆਫਰਡ ਦੈਮ 50% ਪ੍ਰੋਫਿਟ ਮਾਰਜਨ ਓਵਰ ਐਂਡ ਅਬਵ ਆਲ ਦੇਅਰ ਕਾਸਟ। ਹੁਣ ਇਕਰਾਰ ਕੀਤਾ ਸੀ ਜੀ ਜਿੰਨਾ ਉਹਨਾਂ ਦੀ ਕਾਸਟ ਹੈ ਉਹਦੇ ਤੋਂ ਵੀ 50% ਜਿਹੜਾ ਹੈ ਉਹ ਮੈਂ ਤੁਹਾਨੂੰ ਪ੍ਰੋਫਿਟ ਦਿਆਂਗਾ। ਇਫ ਇੰਪਲੀਮੈਂਟਡ ਐਟ ਦਿਸ ਸਟੇਜ ਦਿਸ ਵੁੱਡ ਆਲਸੋ ਫਿਊਲ ਇਨਫਲੇਸ਼ਨ। ਜੇ ਇਹ ਫੈਸਲਾ ਲਾਗੂ ਹੁੰਦਾ ਹੈ ਤੇ ਇਹਦੇ ਨਾਲ ਹੋਰ ਵੀ ਮੁਦਰਾ ਪਸਾਰ ਹੋਏਗਾ। The BJP affiliated Kisan Mazdoor Sangh is in no mood to take a no from Modi
and is demanding the promised profit on the farmers' produce. ਹੁਣ ਬੀਜੇਪੀ ਨੇ RSS ਨੇ ਘੱਟੋ ਘੱਟ 80 ਦੇ ਕਰੀਬ ਸੰਗਠਨ ਬਣਾਏ ਹੋਏ ਨੇ, ਅਲੱਗ-ਅਲੱਗ, ਕੋਈ ਵਿਦਿਆਰਥੀਆਂ ਦਾ, ਕੋਈ ਔਰਤਾਂ ਦਾ, ਕੋਈ ਦੂਜਾ, ਇਵੇਂ ਕਿਸਾਨਾਂ ਦਾ ਉਹਨਾਂ ਦਾ ਭਾਰਤੀ ਮਜ਼ਦੂਰ ਸੰਘ ਹੈ, ਜਿਹਦੇ 'ਚ ਉਹਨੇ ਕਿਹਾ ਕਿ ਜੀ ਹੁਣ ਇਹ ਜੇ ਕਹੇ ਵੀ ਮੈਂ ਨਹੀਂ ਦੇਣੇ, ਉਹਨਾਂ ਨੇ ਨਹੀਂ ਮੰਨਣਾ ਹੈ, ਕਿਉਂਕਿ ਲੋਕਾਂ ਨੂੰ ਇਕਰਾਰ ਉਹਨਾਂ ਨੇ ਕੀਤਾ ਹੋਇਆ, ਉਹ ਕੋਈ ਨੋ ਨਹੀਂ ਸੁਣਨਗੇ। ਔਰ ਅਖੀਰਲੇ ਇਹਨਾਂ ਦਾ ਪੈਰਾਗ੍ਰਾਫ ਹੈ, the problem is all the measures so far starting from the railway fare hike and sugar package have hit the common man। ਉਹ ਕਹਿੰਦਾ ਵੀ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਵੀ ਉਹਨੇ ਸ਼ੂਗਰ ਪ੍ਰਾਈਸ ਰਾਈਸ ਔਰ ਰੇਲਵੇ ਦਾ ਭਾੜਾ ਵਧਾਇਆ, ਇਹਨੇ ਆਮ ਕਾਮਨ ਬੰਦੇ ਨੂੰ ਹਿੱਟ ਕੀਤਾ। The BJP is also grappling with a power crisis, particularly in North India। ਉੱਤਰੀ ਭਾਰਤ ਦੇ ਵਿੱਚ ਉਹਨਾਂ ਦਾ ਵੀ ਸ਼ਕਤੀ ਪ੍ਰਦਰਸ਼ਨ ਚੱਲ ਰਿਹਾ ਹੈ। There is a talk of power tariff hikes across the board in order to make the power sector viable। ਬਿਜਲੀ ਦੀਆਂ ਭਾਅ ਵਧਾਉਣ ਦੀ ਵੀ ਤਿਆਰੀਆਂ ਹੋ ਰਹੀਆਂ ਤਾਂ ਕਿ ਇਸ ਨੂੰ ਵਾਇਬਲ ਬਣਾਇਆ ਜਾਏ। This will also hit the common man। ਇਹ ਵੀ ਆਮ ਬੰਦੇ ਨੂੰ ਪ੍ਰਭਾਵਿਤ ਕਰੇਗਾ। The NDA government has deferred the decision to double the price of gas, a decision already taken by the UPA cabinet। ਇਹ ਤਾਂ ਤੇਲ ਦੀਆਂ ਵੀ ਕੀਮਤਾਂ ਦੁੱਗਣੀਆਂ ਕਰਨੀਆਂ ਚਾਹੁੰਦੇ ਨੇ। ਪਿਛਲੀ ਸਰਕਾਰ ਨੇ ਫੈਸਲਾ ਕੀਤਾ ਸੀ, ਪਰ ਹਾਲ ਦੀ ਘੜੀ ਘਬਰਾ ਕੇ ਉਹਨਾਂ ਨੇ ਇਸ ਫੈਸਲੇ ਨੂੰ ਰੋਕ ਲਿਆ। This shows a growing tentativeness creeping into what was repeatedly promised as a decisive government under Modi's prime ministership। ਉਹਨੇ ਕਿਹਾ ਵੀ ਇਹ ਗੱਲ ਸਾਹਮਣੇ ਆ ਗਈ ਕਿ ਜਿਹੜੇ ਬੜੇ ਦਮਗਜ਼ੇ ਮਾਰਦੇ ਸੀ ਕਿ ਹਮ ਸ਼ੇਰ ਹੋਤੇ ਹੈ, ਹੁਣ ਜਿਹੜੀ ਪੂੰਛ ਆ ਉਹ ਚੱਡਿਆਂ 'ਚ ਦਿੱਤੀ ਹੋਈ ਹੈ। ਇਹ ਅੰਗਰੇਜ਼ੀ ਦੇ ਇਸ ਦਾ ਇਹੀ ਮਤਲਬ ਨਿਕਲਦਾ। ਜਿਹੜੇ ਸ਼ੇਰ ਦੀ ਭਬਕ ਮਾਰਨ ਵਾਲੇ ਸੀ ਉਹ ਕ੍ਰੀਪਿੰਗ ਹੁੰਦਾ, ਜਿਹੜਾ ਬਿਲਕੁਲ ਫਲੈਟ ਹੋਏ, ਜਿਹੜੇ ਪੌਦੇ ਹੁੰਦੇ ਨੇ ਕ੍ਰੀਪਿੰਗ ਪਲਾਂਟਸ ਕਹਿੰਦੇ ਨੇ, ਦੂਜੇ ਦੇ ਸਹਾਰੇ ਤੇ ਚੜੇ ਹੁੰਦੇ ਨੇ ਜੀ। One had thought Modi would use his considerable communication skills to explain tough economical decisions to the people। ਬੰਦਾ ਸੋਚਦਾ ਹੈ ਵੀ ਇਹਨੂੰ ਬੋਲਣਾ ਬੜਾ ਵਧੀਆ ਆਉਂਦਾ ਹੈ ਤੇ ਆਪਣੀਆਂ ਬੋਲਣ ਦੇ ਗੁਣ ਨੂੰ ਇਸਤੇਮਾਲ ਕਰਕੇ ਜਿਹੜੇ ਇਹਨੇ ਫੈਸਲੇ ਲਏ ਨੇ ਉਹ ਆਮ ਲੋਕਾਂ ਨੂੰ ਦੱਸੇਗਾ ਵੀ ਆਹ ਲੋੜ ਪੈ ਗਈ ਜੀ, ਇਸ ਲਈ ਸਾਨੂੰ ਕਰਨਾ ਪਿਆ। He has shied away from doing so। ਹੁਣ ਉਹਨੂੰ ਬੜੀ ਸ਼ਰਮ ਆਉਂਦੀ ਹੈ ਜਿਹੜੀ ਲੋਕਾਂ ਦੇ ਸਾਹਮਣੇ ਖਲੋ ਕੇ ਮਾਰ ਇੱਕ ਤੋਂ ਬਾਅਦ ਜੁਮਲਾ ਦੂਜਾ ਛੱਡਦਾ ਸੀ, ਲਤੀਫੇ ਸੁਣਾਉਂਦਾ ਸੀ, ਕਦੇ ਮਾਂ ਪੁੱਤਰ ਨੂੰ, ਰਾਹੁਲ ਸੋਨੀਆ ਨੂੰ, ਕਦੇ ਕਿਸੇ ਨੂੰ ਕਦੇ ਕਿਸੇ ਨੂੰ। ਹੁਣ ਜਿਵੇਂ ਕਹਿੰਦੇ ਨੇ ਕਿ ਵੀ ਬੁੱਲ ਸੀਤੇ ਹੋਏ ਨੇ, ਸ਼ਾਈਡ ਅਵੇ ਇਹ ਹੈ ਕਿ ਵੀ ਉਸ ਦੀ ਹੁਣ ਮੂੰਹ ਗੱਲ ਨਹੀਂ। ਹੀ ਹੈਜ਼ ਸ਼ਾਈਡ ਅਵੇ ਫਰੋਮ ਡੂਇੰਗ ਸੋ। ਇਟ ਇਜ਼ ਵਨ ਥਿੰਗ ਟੂ ਸਪੀਕ with flourish in an election campaign, it is quite another to do so in government when you are dealing with complex realities। ਕਿ ਚੋਣਾਂ ਦੇ ਵੇਲੇ ਖਲੋ ਕੇ ਮੂੰਹ ਚੋਂ ਹਵਾ ਕੱਢਣੀ ਹੋਰ ਗੱਲ ਹੈ ਜੀ, ਤੇ ਜਦੋਂ ਤੁਹਾਡੇ ਕੋਲ ਸਰਕਾਰ ਆ ਗਈ ਤੇ ਜਿਹੜੇ ਫੈਸਲੇ ਕਰਕੇ ਲੋਕਾਂ ਨੂੰ ਦੱਸਣੇ ਇਹ ਹੋਰ ਗੱਲ ਹੈ। ਇਹ ਹੁਣ ਗੱਲਾਂ ਅਸੀਂ ਨਹੀਂ ਕਹੀਆਂ, ਕਿਸੇ ਖਾਲਿਸਤਾਨੀ ਆਈਡੀਓਲੋਗ ਨੇ ਨਹੀਂ ਲਿਖੀਆਂ ਜੀ, ਕੋਈ RSS ਦਾ ਕਿਸੇ ਵਿਰੋਧੀ ਨੇ ਨਹੀਂ ਲਿਖੀਆਂ, ਜਿਹੜਾ ਕਿ ਜੀ ਜਿਨ੍ਹਾਂ ਨੂੰ ਇਹ ਲੈਫਟਿਸਟ ਕਮਿਊਨਿਸਟ ਕਹਿੰਦੇ ਨੇ। ਇਹ ਮਿਸਟਰ MKV ਨੂੰ, ਅਮਰ ਉਜਾਲਾ, ਉਹੀ ਲੋਕ ਜਿਨ੍ਹਾਂ ਨੇ ਮੋਦੀ ਨੂੰ ਜਿਹੜਾ ਉਹ ਅਸ਼ੋਕਾ ਬਣਾਇਆ ਸੀ ਕਿ ਜਿਵੇਂ ਅਸ਼ੋਕਾ ਆ ਗਿਆ, ਸਵਰਨ ਯੁੱਗ ਹੋਏਗਾ, ਸਾਰੇ ਪਾਸੇ ਹੋਏਗਾ, ਮੋਦੀ ਜਿਹੜਾ ਆਹ ਕਰ ਦੇਗਾ ਉਹ ਕਰ ਦੇਗਾ। ਹੁਣ ਉਹੀ ਆਪ ਕਹਿੰਦੇ ਨੇ ਕਿ ਬਈ ਮੋਦੀ ਜਿਹੜਾ ਉਹ ਮਹੀਨੇ ਦੇ ਵਿੱਚ ਹੀ ਜਿਹੜਾ ਉਹ ਪਾਜ ਮਲਮਾ ਉਹਦਾ ਲੱਥ ਗਿਆ। ਸੋ ਇਹ ਮੈਂ ਸਮਝਦਾ ਸੀ ਕਿ ਵੀ ਇਸ ਪਰਸਪੈਕਟਿਵ ਤੋਂ ਵੀ ਆਉਣਾ ਬੜਾ ਜ਼ਰੂਰੀ ਹੈ ਕਿ ਦੁਸ਼ਮਣ ਦੇ ਖੈਮੇ ਚੋਂ ਵੀ ਹੁਣ ਜਿਹੜੇ ਕਦੇ ਐਡਮਾਇਰਰ ਸੀ ਉਹ ਹੁਣ ਕੀ ਕਹਿੰਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।